ਅੰਦਾਜ਼ੇ ਇਦਾਂ ਦੇ ਲਾਏ ਜਾ ਰਹੇ ਆ, ਕਿਆਸ-ਰਾਈਆਂ ਇਦਾਂ ਦੀਆਂ ਆ ਰਹੀਆਂ ਆ ਵੀ ਮਿਡਲ ਈਸਟ ਦੇ ਵਿੱਚ ਤਣਾਅ ਜਿਹੜਾ ਉਹ ਵੱਧ ਸਕਦਾ, ਲੜਾਈ ਵੱਲ ਨੂੰ ਪੈਰ ਜਿਹੜੇ ਉਹ ਵੱਧ ਸਕਦੇ ਆ। ਯੂਐਸ ਦੀ ਹੁਣ ਤੱਕ ਦੀ ਕਾਫੀ ਵੱਡੀ ਜਿਹੜੀ ਬਿਲਡ-ਅਪ ਵਾਰਸ਼ਿਪਸ ਤੇ ਏਅਰਕ੍ਰਾਫਟ ਦੀ ਜਿਹੜੀ ਮਿਡਲ ਈਸਟ ਦੇ ਵਿੱਚ ਪਿਛਲੇ ਕਈ ਦਹਾਕਿਆਂ ਦੀ ਉੱਤੇ ਨਜ਼ਰ ਮਾਰੀਏ ਤਾਂ ਇਹ ਹੁਣ ਵੱਡੀ ਇੱਕ ਬਿਲਡ-ਅਪ ਹੋ ਚੁੱਕੀ ਆ। ਪੈਂਟਾਗਨ ਕਹਿੰਦੇ ਵੀ ਆਪਣੀ ਲਾਰਜੈਸਟ ਫੋਰਸ ਅਮਰੀਕਨ ਵਾਰਸ਼ਿਪ ਤੇ ਏਅਰਕ੍ਰਾਫਟ ਦੀ ਮਿਡਲ ਈਸਟ ਦੇ ਵਿੱਚ ਲਗਾਤਾਰ ਵਧਾ ਰਿਹਾ ਹੈਗਾ ਆ। ਦੋ ਜਿਹੜੇ ਆ ਵਰੀ ਗੱਲਬਾਤ ਜਿਹੜੀ ਹੋ ਚੁੱਕੀ ਆ ਈਰਾਨ ਅਤੇ ਯੂਐਸ ਦੇ ਦਰਮਿਆਨ, ਖਾਸ ਕਰਕੇ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ। ਅਤੇ ਇਹ ਆਪਾਂ ਦੇਖਿਆ ਸੀ ਪਿਛਲੇ ਵੀਕ ਦੇ ਵਿੱਚ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਜੇ ਤੁਸੀਂ ਡੀਲ ਨਹੀਂ ਕਰਦੇ ਤਾਂ ਯੂ ਵਿਲ ਹੈਵ ਟੂ ਪੇ, ਵੀ ਉਹਦੇ ਜਿਹੜੇ ਖਾਮਿਆਜ਼ੇ ਤੁਹਾਨੂੰ ਭੁਗਤਣੇ ਪੈ ਸਕਦੇ ਆ। ਤੇ ਕਹਿੰਦੇ ਵੀ ਮੀਨਿੰਗਫੁਲ ਡੀਲ ਜਿਹੜੀ ਉਹ ਕੀਤੀ ਜਾਵੇ, ਅਦਰਵਾਈਜ਼ ਬੈਡ ਥਿੰਗਸ ਵਿਲ ਹੈਪਨ। ਤੇ ਕੁਝ ਦਿਨ ਪਹਿਲਾਂ ਹੀ ਟਰੰਪ ਹੋਣਾ ਨੇ ਇੱਕ ਬਿਆਨ ਇਹ ਵੀ ਦਿੱਤਾ ਸੀਗਾ ਵੀ ਇਹਨਾਂ ਨੂੰ ਇਸ ਡੀਲ ਦੇ ਉੱਤੇ ਸਾਈਨ ਕਰਾਉਣ ਦੀ ਖਾਤਰ ਆਪਾਂ ਕੁਝ ਪ੍ਰੀਐਮਪਟਿਵ ਏਅਰ ਸਟ੍ਰਾਈਕਸ ਇਹਨਾਂ ਉੱਤੇ ਕਰ ਸਕਦੇ ਹੈਗੇ ਆ। ਸੋ ਟਰੰਪ ਕਹਿੰਦੇ ਵੀ ਇਹਨਾਂ ਦੇ ਕੋਲ ਕਈ ਮਿਲਟਰੀ ਦੀਆਂ ਆਪਸ਼ਨਸ ਹੈਗੀਆਂ ਆ। ਅੰਦਰੂਨੀ ਰਿਪੋਰਟਾਂ ਫੌਜੀਆਂ ਦੀਆਂ ਜਿਹੜੀਆਂ ਇਹ ਆ ਰਹੀਆਂ ਆ, ਬੰਕਰਾਂ 'ਚ ਰਹਿਣ ਦੇ ਲਈ ਉਹਨਾਂ ਨੂੰ ਆਖ ਦਿੱਤਾ ਗਿਆ ਆ ਤੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਵੀ ਲੜਾਈ ਜਿਹੜੀ ਉਹ ਕਿਸੇ ਵੀ ਟਾਈਮ ਜਿਹੜੀ ਸ਼ੁਰੂ ਉੱਥੇ ਹੋ ਸਕਦੀ ਹੈਗੀ ਆ। ਸੋ ਟਰੰਪ ਹੁਣੀ ਪ੍ਰੈਸ਼ਰ ਪਾ ਰਹੇ ਨੇ ਈਰਾਨ ਦੇ ਉੱਤੇ ਵੀ ਨਿਊਕਲੀਅਰ ਮਸਲੇ ਨੂੰ ਲੈ ਕੇ, ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਉਹ ਗੱਲਬਾਤ ਜਿਹੜੀ ਉਹ ਕਰਨ ਤੇ ਈਰਾਨ ਵਾਲੇ ਜਿਹੜੇ ਹੁਣ ਦੇਖਦੇ ਆ ਵੀ ਅੱਗੇ ਕੀ ਕਰਨਗੇ। ਅਮਰੀਕਾ ਦੇ ਕੋਲ ਇਹ ਕੈਪੇਬਿਲਿਟੀ ਹੈਗੀ ਆ ਵੀ ਇਹ ਈਰਾਨ ਦੇ ਏਅਰ ਡਿਫੈਂਸਿਸ ਨੂੰ ਸਿੱਧਾ ਭੇਜ ਕੇ ਉਹਨਾਂ ਦੇ ਉੱਤੇ ਜਿਹੜੀਆਂ ਸਰਜੀਕਲ ਅਟੈਕਸ ਆ, ਸਟ੍ਰਾਈਕਸ ਆ, ਉਹ ਕੀਤੀਆਂ ਜਾ ਸਕਦੀਆਂ ਹੈਗੀਆਂ ਆ। ਕਹਿੰਦੇ ਵੀ ਇਸ ਵਾਰ ਜਿਹੜਾ ਖਮੇਨੀ ਆ ਉਹ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਹੋ ਸਕਦਾ ਆ। ਕਾਫੀ ਵੱਡੇ ਜਿਹੜੇ ਪ੍ਰੋਟੈਸਟ ਆ ਈਰਾਨ ਦੇ ਵਿੱਚ ਹੋਏ ਸੀਗੇ, ਪਰ ਈਰਾਨ ਵਾਲਿਆਂ ਨੇ ਉਹਨਾਂ ਦੇ ਵਿੱਚ ਸੈਂਕੜਿਆਂ ਤੋਂ ਹਜ਼ਾਰੇ ਲੋਕਾਂ ਦੀ ਮੌਤ ਤੋਂ ਬਾਅਦ 'ਚ ਉਹਨਾਂ ਨੂੰ ਤਕਰੀਬਨ ਕ੍ਰਸ਼ ਜਿਹੜਾ ਆ ਉਹਨਾਂ ਪ੍ਰੋਟੈਸਟਰ ਨੂੰ ਕਰ ਦਿੱਤਾ ਹੈਗਾ ਆ। ਸੋ ਜੰਗੀ ਬੇੜੇ ਹਰਜੋਤ ਸਿੰਘ ਜੀ, ਏਅਰਕ੍ਰਾਫਟ ਕੈਰੀਅਰਸ, ਇਹ ਸਾਰੇ ਦੇ ਸਾਰੇ ਜਿਹੜੇ ਮਿਡਲ ਈਸਟ ਦੇ ਵਿੱਚ, ਗਲਫ ਦੇ ਵਿੱਚ ਉਹ ਪਹੁੰਚ ਰਹੇ ਆ। USS ਇਬਰਾਹਿਮ ਲਿੰਕਨ ਤੇ 3 ਗਾਈਡਡ ਮਿਜ਼ਾਈਲ ਡਿਸਟਰੋਇਰਸ ਉਹ ਅਰੇਬੀਅਨ ਸੀ ਦੇ ਵਿੱਚ ਜਨਵਰੀ ਤੋਂ ਉੱਥੇ ਪਹੁੰਚੇ ਹੋਏ ਨੇ। ਇਹ ਸਟ੍ਰਾਈਕ ਗਰੁੱਪ ਦੇ ਨਾਲ 5700 ਜਿਹੜੇ ਸਰਵਿਸ ਮੈਂਬਰਸ ਆ ਉਸ ਇਲਾਕੇ ਦੇ ਵਿੱਚ ਆਏ ਆ, ਜਿਹਦੇ ਨਾਲ ਅਮਰੀਕਾ ਦੀ ਮਿਲਟਰੀ ਦੀ ਪ੍ਰੈਜ਼ੈਂਸ ਹੋਰ ਵਧੀ ਆ। ਉਸ ਤੋਂ ਬਾਅਦ 'ਚ ਟਰੰਪ ਹੋਣਾ ਨੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ USS ਜੈਰਾਲਡ ਆਰ ਫੋਰਡ ਜਿਹਦੇ ਨਾਲ 3 ਡਿਸਟਰੋਇਰਸ ਹੁੰਦੇ ਆ ਤੇ 5000 ਹੋਰ ਫੌਜੀ ਆ, ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਜਾਣ ਦੇ ਲਈ ਆਖ ਦਿੱਤਾ ਆ। ਨੇਵੀ ਦੇ ਐਟਲੀਸਟ 16 ਜਿਹੜੇ ਸ਼ਿਪ ਤੇ ਉਹ ਜਿਹੜੇ ਹੋਣਗੇ, ਸੋ 11 ਸ਼ਿਪ ਫਲੀਟ ਸੀਗੀ ਜਿੰਨੀ ਦੇਰ ਤੱਕ ਜੈਰਾਲਡ ਫੋਰਡ ਵਾਲਾ ਉਧਰਲੇ ਪਾਸੇ ਨੂੰ ਜਿਹੜਾ ਉਹ ਨਹੀਂ ਗਿਆ ਕੈਰੀਬੀਅਨ ਸੀ ਤੋਂ ਬਾਅਦ ਦੇ ਵਿੱਚ। ਬਹੁਤ ਜ਼ਿਆਦਾ ਜਿਹੜੇ ਯੂਐਸ ਦੇ ਫਾਈਟਰ ਜੈਟਸ, 100 ਤੋਂ ਵੱਧ ਫਾਈਟਰ ਜੈਟਸ ਜਿਹੜੇ ਹਰਜੋਤ ਸਿੰਘ ਜੀ ਮਿਡਲ ਈਸਟ ਦੇ ਵਿੱਚ ਇਸ ਟਾਈਮ ਘੁੰਮ ਰਹੇ ਨੇ। F-35, 22s, 15s, 16s ਇਹਨਾਂ ਨੇ ਆਪਣੇ ਬੇਸ ਜਿਹੜੇ ਯੂਐਸ ਤੇ ਯੂਰਪ ਤੋਂ ਛੱਡ ਕੇ ਉਹ ਮਿਡਲ ਈਸਟ ਦੇ ਵੱਲ ਨੂੰ ਜਿਹੜੇ ਉਹ ਜਾਂਦੇ ਦੇਖੇ ਗਏ ਆ। ਮਿਲਟਰੀ ਏਅਰ ਟਰੈਕਿੰਗ ਏਅਰਲਾਈਨਸ ਨੇ ਜਿਹੜਾ ਆ ਇਸ ਦੇ ਵਿੱਚ ਦੱਸਿਆ ਆ। ਇਸ ਤੋਂ ਇਲਾਵਾ ਕਹਿੰਦੇ ਵੀ 100 ਫਿਊਲ ਟੈਂਕਰ, 200 ਕਾਰਗੋ ਪਲੇਨ ਉਹ ਵੀ ਉਸ ਇਲਾਕੇ ਵੱਲ ਨੂੰ ਜਿਹੜੇ ਬੇਸ ਤੋਂ ਯੂਰਪ ਦੇ ਛੱਡ ਕੇ ਜਿਹੜੇ ਆ ਇੱਧਰ ਨੂੰ ਆ ਚੁੱਕੇ ਹੈਗੇ ਆ। ਸੋ ਬੇਸਿਕਲੀ ਕਹਿ ਲਓ ਵੀ ਲੜਾਈ ਦੀ ਇਸ ਟਾਈਮ ਅਮਰੀਕਾ ਦੇ ਦੁਆਰਾ ਜਿਹੜੀ ਉਹ ਪੂਰੀ ਤਿਆਰੀ ਕੀਤੀ ਜਿਹੜੀ ਉਹ ਜਾ ਚੁੱਕੀ ਆ। ਈਰਾਨ ਯੂਐਸ ਦੀ ਮਿਲਟਰੀ ਨੂੰ ਹਰਾ ਤਾਂ ਜਿਹੜਾ ਉਹ ਨਹੀਂ ਸਕਦਾ, ਪਰ ਕੀ ਉਹ ਜਿੱਤ ਜਾਣਗੇ? ਇਹ ਜਿਹੜੀ ਇਸ ਟਾਈਮ ਵੱਡੀ ਜਿਹੜੀ ਆ ਚੁਣੌਤੀ ਇਸ ਟਾਈਮ ਹੈਗੀ ਹੈ। ਗਰਾਊਂਡ ਦੇ ਉੱਤੇ ਬੂਟਸ ਤਾਂ ਸ਼ਾਇਦ ਅਮਰੀਕਾ ਵਾਲੇ ਈਰਾਨ 'ਚ ਨਹੀਂ ਘੱਲਣਗੇ, ਪਰ ਇਹ ਆ ਵੀ ਏਅਰ ਸਟ੍ਰਾਈਕਸ ਦੇ ਜ਼ਰੀਏ ਹੀ ਜ਼ਿਆਦਾ ਜਿਹੜਾ ਆ ਆਪਾਂ ਦੇਖਾਂਗੇ ਵੀ ਈਰਾਨ ਦੇ ਉੱਤੇ ਹਮਲਾ ਹੋ ਸਕਦਾ ਆ। ਈਰਾਨ ਦੇ ਜਿਹੜੇ ਮੌਜੂਦਾ ਹਰਜੋਤ ਸਿੰਘ ਜੀ ਫੋਰਨ ਮਿਨਿਸਟਰ ਅਰਗਾਚੀ ਤੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਚਾਹੁੰਦੇ ਆ ਵੀ ਸਮਹਾਓ ਗੱਲਬਾਤ ਜਿਹੜੀ ਆ ਅਮਰੀਕਾ ਦੇ ਨਾਲ ਹੋ ਜਾਵੇ, ਪਰ ਜਿਹੜਾ ਖਮੇਨੀ ਆ ਉਹ ਵੀ ਤੇ ਇੱਧਰੋਂ ਜਿਹੜੇ ਟਰੰਪ ਹੋਣੀ ਆ ਉਹ ਪਤਾ ਨਹੀਂ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਆਪਣੀਆਂ ਮਨਵਾਉਣ ਨੂੰ ਜਿਹੜੇ ਉਹ ਬੈਠੇ ਹੋਏ ਨੇ। ਸੋ ਲੈਟਸ ਸੀ ਕੀ ਬਣਦਾ ਆ।
ਪਰ ਕਾਫੀ ਵੱਡਾ ਜਿਹੜਾ ਬਿਲਡ ਅਪ ਪਿਛਲੇ ਕਈ ਦਹਾਕਿਆਂ 'ਚ ਜੇ ਦੇਖਿਆ ਜਾਵੇ ਮਿਡਲ ਈਸਟ ਗਲਫ ਦੇ ਇਲਾਕੇ ਦੇ ਵਿੱਚ ਅਮਰੀਕਾ ਨੇ ਕਰ ਦਿੱਤਾ ਹੈਗਾ ਆ, ਜਿੱਥੇ ਹਜ਼ਾਰਾਂ ਹੀ ਫੌਜੀ ਤੇ ਸੈਂਕੜੇ 에ਅਰਕ੍ਰਾਫਟ ਜਿਹੜੇ ਆ ਉਹ ਵਾਰ ਫਾਈਟਰ ਜੈਟਸ ਤੇ ਇਸ ਦੇ ਨਾਲ ਵੱਡੇ ਜਿਹੜੇ ਜੰਗੀ ਬੇੜੇ, ਸਮੁੰਦਰੀ ਜੰਗੀ ਬੇੜੇ ਆ, ਉਹ ਉਧਰ ਨੂੰ ਘੱਲ ਦਿੱਤੇ ਗਏ ਨੇ। ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸ਼ਾਇਦ ਵੇਟ ਕਰ ਰਿਹਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਹੋਣਾ ਹੈਗਾ, ਉਸ ਤੋਂ ਬਾਅਦ ਕੁਛ ਐਕਸ਼ਨ ਲੈਣ, ਕਿਉਂਕਿ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਵੀਕਐਂਡ ਤੱਕ ਅਸੀਂ ਅਟੈਕ ਕਰ ਸਕਦੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਮਿਡਲ ਈਸਟ ਦੇ ਵਿੱਚ ਰਾਈਟ ਨਾਓ 40,000 ਅਮਰੀਕਨ ਫੌਜੀ ਆ, ਬਹੁਤ ਵੱਡਾ ਨੰਬਰ ਹੈਗਾ 40,000। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਬੰਕਰਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਤੇ ਡਰਿਲਸ ਵਗੈਰਾ ਆਲਰੇਡੀ ਸ਼ੁਰੂ ਹੋ ਗਈਆਂ ਹੈਗੀਆਂ। ਸੋ ਦੋ ਚੀਜ਼ਾਂ, ਜਾਂ ਤਾਂ ਪੂਰੀ ਤਰ੍ਹਾਂ ਅਟੈਕ ਕਰੂਗੇ, ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਖਮੈਨੀ ਤਾਂ ਉਹਦੇ ਜਿਹੜੇ ਮੁੰਡੇ ਆ ਉਹਨਾਂ ਦੇ ਉੱਤੇ ਸਰਜੀਕਲ ਸਟ੍ਰਾਈਕ ਹੋ ਸਕਦੀ ਹੈਗੀ ਆ। ਸੋ ਦੋ ਮੇਨ ਇਸ਼ੂ ਟਰੰਪ ਐਡਮਿਨਿਸਟ੍ਰੇਸ਼ਨ ਇਹਨੂੰ ਲੈ ਕੇ ਅੱਗੇ ਚੱਲ ਰਿਹਾ। ਇੱਕ ਤਾਂ ਇਹ ਭਈ ਜਿਹੜਾ ਨਿਊਕਲੀਅਰ ਜੋ ਪ੍ਰੋਗਰਾਮ ਬਣਾ ਰਿਹਾ ਹੈਗਾ ਈਰਾਨ, ਉਹਦੇ ਬਾਰੇ ਜਿਹੜੀ ਡੀਲ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ, ਉਹ ਵੀ ਬੰਦ ਕਰੇ। ਤੇ ਉਹ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਵੀ ਹੋਈ ਸੀ, ਪਰ ਉਹ ਕਿਸੇ ਸਿਰੇ ਨਹੀਂ ਚੜੀ। ਦੂਜਾ ਜਿਹੜਾ ਉਹ ਇਸ਼ੂ ਬਣਾ ਰਿਹਾ ਹਿਊਮਨ ਰਾਈਟਸ ਨੂੰ ਲੈ ਕੇ, ਜਿਸ ਹਿਸਾਬ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀਗੇ ਉੱਥੇ ਪ੍ਰੋਟੈਸਟ ਕਰ ਰਹੇ ਸੀ, ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਸੀ, ਉਹਨਾਂ ਨੂੰ ਈਰਾਨ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਮਾਰ ਮੁਕਾਇਆ, ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਸੋ ਦੋ ਚੀਜ਼ਾਂ ਨੂੰ ਲੈ ਕੇ ਦੁਨੀਆ ਨੂੰ ਜਿਹੜਾ ਆ ਉਹ ਦੱਸਣਾ ਚਾਹੁੰਦੇ ਹੈਗੇ ਆ। ਸੋ ਮੋਸਟਲੀ ਜਿਹੜੇ ਫੌਜੀ ਆ ਕਹਿੰਦੇ ਵੀ ਬੰਕਰਸ ਦੇ ਵਿੱਚ ਹੈਗੇ ਆ, 15 ਤੋਂ 50 ਦੇ ਕਰੀਬ ਫੌਜੀ ਇੱਕ ਬੰਕਰ ਦੇ ਵਿੱਚ ਹੁੰਦੇ ਆ, ਤੇ ਡਰਿਲਸ ਆਲਰੇਡੀ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ। ਸੋ ਫੁੱਲ ਫਲੈਜ ਜਿਹੜਾ ਇੱਕ ਤਰ੍ਹਾਂ ਦੇ ਨਾਲ ਤਿਆਰੀ ਹੈਗੀ ਆ ਅਮਰੀਕਾ ਵੱਲੋਂ, ਕਿਸੇ ਟਾਈਮ ਵੀ ਈਰਾਨ ਦੇ ਉੱਤੇ ਜਿਹੜਾ ਆ ਹਮਲਾ ਹੋ ਸਕਦਾ ਹੈਗਾ। ਜੀ ਬਿਲਕੁਲ।